ਬੰਦੇ ਕਿਸੇ ਦੇ ਲੇਖ ਨਹੀਂ ਹੁੰਦੇ, ਸੁੱਖ ਵੀ ਰੁੱਖਾਂ ਹੇਠ ਨਹੀਂ ਹੁੰਦੇ। ਮੰਦੇ ਕਿਸੇ ਦੇ ਲੇਖ ਨਹੀਂ ਹੁੰਦੇ, ਸੁੱਖ ਵੀ ਰੁੱਖਾਂ ਹੇਠ ਨਹੀਂ ਹੁੰਦੇ। ਕਰੀਓ ਰੱਖੋ। ਮਾਪੇ ਜਿਨ੍ਹਾਂ ਦੇ ਰੁਲਣ ਬੁਢਾਪੇ, ਪੁੱਤਰ ਕਦੀ ਵੀ ਸੇਠ ਨਹੀਂ ਹੁੰਦੇ। ਉਹ ਪੁੱਤਰ ਕਦੀ ਵੀ ਸੇਠ ਨਹੀਂ ਹੁੰਦੇ। ਜੀ ਸਰ। अस्सलाम वालेकुम। वालेकुम जी सर, अस्सलाम। सुनाओ किदा सेहत भी जी ठीक है? अल्हम्दुलिल्लाह। मैं इत्थों गुजर दिया, मैं कहा बंदा की करन दिया आ। मैं ना भाईजान पंजाबी शायर हाँ। अच्छा पंजाबी शायरी का मैनू शौक है। अच्छा ਜਦੋਂ ਦਿਲ ਕਰੇ ਫਾਰਗ ਟਾਈਮ ਹੋਵੇ अच्छा ਤੇ ਆ ਕੇ ਫਿਰ ਇੱਥੇ ਨਹਿਰ ਤੇ ਬਹਿ ਜਾਂਦਾ ਹੁੰਦਾ अच्छा ਤੇ ਆਪਣੇ ਦਿਲ ਦੀ ਰੀਝ ਪੂਰੀ ਕਰ ਲਈਦੀ। सर अपना इसमें ग्रामी नाम? ਮੇਰਾ ਨਾਮ ਸ਼ਹਿਜ਼ਾਦ ਰਾਣਾ। अच्छा ਅਸੀਂ ਵੀ ਰਾਜਪੂਤ ਹੈ ਸਰ। ਮੇਰਾ ਨਾਮ ਯਾਸਰ ਨਈਮ ਹੈ। ਮੈਂ ਰੈਸਕਿਊ 1112 ਦੇ ਵਿੱਚ ਡਿਊਟੀ ਕਰਦਾ। ਮਾਸ਼ਾਅੱਲਾ। ਜੀ ਸਰ, ਕੋਈ ਸਾਡੇ ਵਾਸਤੇ ਵੀ ਸ਼ੇਰ ਪੜ੍ਹ ਸਕਦੇ? ਸ਼ਾਇਰੀ ਦਾ ਸ਼ੌਕ ਰੱਖਦੇ ਹੋ? ਹਾਂਜੀ ਜੀ ਠੀਕ। ਯਾਸਰ ਭਾਈ, ਇਹ ਜਿਹੜਾ ਮੈਂ ਸ਼ੇਰ ਪੜ੍ਹ ਰਿਹਾ ਸੀ ਨਾ, ਹਾਂਜੀ, ਇਹ ਸ਼ੇਰ ਵੈਸੇ ਦੇਖਣ ਵਿੱਚ ਤੇ ਇੱਕ ਸ਼ੇਰ ਹੈ ਇਹ, ਹਾਂਜੀ, ਲੇਕਿਨ ਇਹਦੇ ਵਿੱਚ ਇੱਕ ਹਕੀਕੀ ਵਾਕਿਆ ਥੋੜਾ ਜਿਹਾ ਤੁਹਾਨੂੰ ਦੱਸ ਦਿੰਦਾ, ਹਾਂਜੀ, ਤਾਂ ਕਿ ਤੁਹਾਨੂੰ ਸਮਝ ਆ ਜਾਵੇ ਹਾਂਜੀ ਕਿ ਸ਼ਾਇਰ ਸ਼ਾਇਰੀ ਕਿੱਦਾਂ ਕਰਦਾ। ਸਹੀ। ਮੈਂ ਬਾਜ਼ਾਰ ਵਿੱਚ ਦੁੱਧ ਲੈ ਕੇ ਗਿਆ। ਹਾਂਜੀ। ਇੱਕ ਵਡੇਰੀ ਉਮਰ ਦੀ ਅੰਮਾ ਨੇ ਮੈਨੂੰ ਨਾ ਹੱਥ ਦਿੱਤਾ, ਮੈਨੂੰ ਰੋਕਿਆ। ਪਹਿਲੇ ਵੀ ਮੈਨੂੰ ਜਾਣਦੇ ਸੀ, ਮੇਰੇ ਕੋਲ ਕਦੀ ਦੁੱਧ ਲੈ ਲੈਂਦੇ ਹੁੰਦੇ ਸੀ। ਹਾਂਜੀ। ਉਹਨੇ ਮੈਨੂੰ, ਮਾਂ ਨੇ ਰੋਕਿਆ, ਮੈਨੂੰ ਕਹਿੰਦੀ ਵੇ ਪੁੱਤਰ, ਅੱਧਾ ਕਿਲੋ ਦੁੱਧ ਚਾਹੀਦਾ ਮੈਨੂੰ, ਮੈਂ ਚਾਹ ਬਣਾਉਣੀ ਹੈ ਤੇ ਮੇਰੇ ਕੋਲ ਪੈਸੇ ਵੀ ਨਹੀਂ ਹੈਗੇ। ਅਗਰ ਮੇਰੇ ਕੋਲ ਪੈਸੇ ਹੋਏ ਤਾਂ ਮੈਂ ਤੈਨੂੰ ਦੇ ਦਾਂਗੀ, ਨਹੀਂ ਤਾਂ ਮਾफ़ ਕਰ ਦੇਈ ਮੈਨੂੰ। ਮੈਂ ਕਿਹਾ ਅੰਮਾ ਜੀ, ਤੁਸੀਂ ਕਿੱਦਾਂ ਦੀ ਗੱਲ ਕਰਦੇ ਹੋ? ਤੁਸੀਂ ਦੁੱਧ ਲੈ ਲਓ, ਪੈਸਿਆਂ ਦੀ ਕੋਈ ਗੱਲ ਨਹੀਂ, ਪੈਸੇ ਬੇਸ਼ੱਕ ਨਾ ਦਿਓ, ਲੇਕਿਨ ਮੈਨੂੰ ਤੁਸੀਂ ਪਰੇਸ਼ਾਨ ਲੱਗਦੇ ਹੋ। ਮੈਂ ਤੁਹਾਨੂੰ ਪਹਿਲੇ ਤੋਂ ਵੀ ਜਾਣਦਾ, ਤੁਹਾਡੇ ਮਾਸ਼ਾਅੱਲਾ 3-4 ਪੁੱਤਰ ਆ, ਕੰਮ ਵੀ ਉਹਨਾਂ ਦਾ ਠੀਕ ਆ, ਤੇ ਕੀ ਮਸਲਾ ਤੁਸੀਂ ਇੰਨੇ ਪਰੇਸ਼ਾਨ ਕਿਉਂ? ਇਸ ਤਰ੍ਹਾਂ ਦਾ ਤਾਂ ਅੱਗੇ ਮੈਂ ਕਦੀ ਤੁਹਾਡੇ ਮੂੰਹੋਂ ਸੁਣੀ ਨਹੀਂ ਗੱਲ। ਉਹ ਮਾਂ ਨੇ ਮੈਨੂੰ, ਯਾਸਰ ਭਾਈ, ਕਿਹਾ ਕਿ ਕਾਕਾ ਪੁੱਤਰ ਖੈਰ ਨਾਲ ਜੀਣ ਜੋਗੇ 4 ਆ ਮੇਰੇ, ਨੌਂ ਵੀ ਨੇ, ਪੋਤੇ ਪੋਤੀਆਂ ਵੀ ਨੇ, ਪਰ ਉਹਨਾਂ ਤੋਂ ਮਾਪੇ ਰੱਖਣੇ ਭਾਰੇ ਹੋ ਗਏ, ਮਾਪਿਆਂ ਨੂੰ ਨਹੀਂ ਝੱਲ ਸਕਦੇ। ਕਹਿੰਦੇ ਮੈਨੂੰ ਤੇ ਆਪਣੇ ਅੱਬੇ ਨੂੰ ਕਹਿੰਦੇ ਆਪਣੀ ਵੱਖਰੀ ਪਕਾਇਆ ਕਰੋ। ਮੈਂ ਕਿਹਾ ਮਾਂ ਜੀ, ਕੀ ਮਸਲਾ, ਕੀ ਗੱਲ ਹੋਈ? ਕਹਿੰਦੀ ਪੁੱਤਰਾ, ਗੱਲ ਕੀ ਹੋਣੀ ਆ ਕਿਤੇ ਬਾਲਾਂ ਨੂੰ ਕਿਤੇ ਝੜਕ ਦੇਈਦਾ ਆ, ਸਿਆਣੇ ਹੈਗੇ ਆ, ਚਲੋ ਸਾਡੇ ਕੋਲੋਂ ਕਹਿ ਹੋ ਜਾਂਦਾ। ਉਹ ਨੌਂ ਸ਼ਾਮ ਨੂੰ ਜਦੋਂ ਪੁੱਤਰ ਕੰਮਾਂ ਤੋਂ ਆਉਂਦੇ ਨੇ, ਉਹਨਾਂ ਨੂੰ ਸ਼ਿਕਾਇਤਾਂ ਲਾ ਦਿੰਦੀਆਂ, ਰੌਲੇ ਬਣ ਜਾਂਦੇ ਆ। ਤੇ ਯਕੀਨ ਕਰੋ, ਨਾਲ ਹੀ ਮਾਂ ਦੀਆਂ ਅੱਖਾਂ 'ਚੋਂ ਨਾ ਅਥਰੂ ਡਿੱਗ ਪਏ। ਯਕੀਨ ਕਰੋ। ਮੈਂ ਯਾਸਰ ਭਾਈ ਉਹ ਮਾਂ ਨੂੰ ਦੁੱਧ ਦਿੱਤਾ, ਦੇ ਕੇ ਤਾਂ ਅੱਗੇ ਟੁਰ ਪਿਆ, ਲੇਕਿਨ ਉਹ ਗੱਲ ਮੇਰੇ ਜ਼ਿਹਨ 'ਚੋਂ ਨਾ ਨਿਕਲੀ ਨਹੀਂ। ਤੇ ਜਦੋਂ ਫਿਰ ਸ਼ਾਇਰ ਕਿਸੇ ਗੱਲ ਤੇ ਸੋਚਦਾ ਨਾ, ਸ਼ੇਰ ਫਿਰ ਆਪ ਹੀ ਬਣ ਜਾਂਦਾ। ਮੈਂ ਫਿਰ ਉਸ ਤੇ ਨਾ ਇਹ ਸ਼ੇਰ ਲਿਖਿਆ। ਉਹ ਸ਼ੇਰ ਮੈਂ ਵਜ਼ਾਹਤ ਇਸ ਕਰਕੇ ਕੀਤੀ ਹੈ ਕਿ ਚਲੋ ਸੁਣਨ ਵਾਲੇ ਬੰਦੇ ਨੂੰ ਵੀ ਪਤਾ ਲੱਗ ਜਾਵੇ ਕਿ ਸ਼ਾਇਰੀ ਦਾ ਮਕਸਦ ਕੀ ਹੁੰਦਾ। ਮੈਂ ਉਹ ਸ਼ੇਰ ਤੁਹਾਨੂੰ ਹੁਣ ਸੁਣਾਉਣਾ। ਮੰਦੇ ਕਿਸੇ ਦੇ ਲੇਖ ਨਹੀਂ ਹੁੰਦੇ, ਮੰਦੇ ਕਿਸੇ ਦੇ ਲੇਖ ਨਹੀਂ ਹੁੰਦੇ, ਸੁੱਖ ਵੀ ਰੁੱਖਾਂ ਹੇਠ ਨਹੀਂ ਹੁੰਦੇ। ਮਾਪੇ ਜਿਨ੍ਹਾਂ ਦੇ ਰੁਲਣ ਬੁਢਾਪੇ, ਮਾਪੇ ਜਿਨ੍ਹਾਂ ਦੇ ਰੁਲਣ ਬੁਢਾਪੇ, ਉਹ ਪੁੱਤਰ ਕਦੀ ਵੀ ਸੇਠ ਨਹੀਂ ਹੁੰਦੇ। ਅੱਖਾਂ ਇੰਨੇ ਹੰਝੂ ਸਿੱਟਣ, ਅੱਖਾਂ ਇੰਨੇ ਹੰਝੂ ਸਿੱਟਣ, ਕਸਮੇ ਡਿੱਗਦੇ ਦੇਖ ਨਹੀਂ ਹੁੰਦੇ, ਕਸਮੇ ਡਿੱਗਦੇ ਦੇਖ ਨਹੀਂ ਹੁੰਦੇ। ਕੀ ਬਾਤ ਹੈ ਸ਼ਹਿਜ਼ਾਦ ਭਾਈ, ਬਿਲਕੁਲ ਤੁਸੀਂ ਇਹ ਗੱਲ ਬਿਲਕੁਲ ਠੀਕ ਕੀਤੀ ਆ ਜੀ। ਔਰ ਇਹ ਮੈਸੇਜ ਜਿਹੜਾ ਨਾ, ਇਹ ਤਕਰੀਬਨ ਸਾਰੇ ਉਹਨਾਂ ਬ੍ਰਦਰਾਂ ਵਾਸਤੇ ਆ ਜਿਹੜੇ ਆਪਣੇ ਮਾਂ ਪਿਓ ਦੀ ਨਾਫਰਮਾਨੀ ਕਰਦੇ। ਜੀ ਕੋਈ ਵੀ ਹੋਵੇ, ਅਸੀਂ ਕਿਸੇ ਨੂੰ ਗਲਤ ਗਾਈਡ ਨਹੀਂ ਕਰਦੇ ਜਾਂ ਗਲਤ ਨਹੀਂ ਕਹਿ ਰਹੇ। ਜੀ ਕੋਈ ਵੀ ਹੋਵੇ ਜਿਹੜੇ ਆਪਣੇ ਮਾਂ ਪਿਓ ਦੇ ਨਾਲ ਬਦਤਮੀਜ਼ੀ ਕਰਦੇ ਜਾਂ ਉਹਨਾਂ ਨਾਲ ਬਦਅਖਲਾਕੀ ਨਾਲ ਪੇਸ਼ ਆਉਂਦੇ ਆ, ਆਪਣੇ ਮਾਂ ਪਿਓ ਦਾ ਕਹਿਣਾ ਨਹੀਂ ਮੰਨਦੇ, ਇਹ ਉਹਨਾਂ ਵਾਸਤੇ ਜੀ। ਬਿਲਕੁਲ ਠੀਕ ਹੈ ਨਾ। ਮੈਨੂੰ ਖੁਸ਼ੀ ਹੋਈ, ਦਿਲੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਬੜਾ ਅੱਛਾ ਮਹਿਸੂਸ ਵੀ ਹੋਇਆ ਸਰ, ਮਾਸ਼ਾਅੱਲਾ।